ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਆਹ ਸਾਰਾ ਹਫਤਾ ਆ ਟੈਂਪਰੇਚਰ ਬਹੁਤ ਜ਼ਿਆਦਾ ਹੋਊਗਾ 100 ਡਿਗਰੀ ਦੇ ਲਾਗੇ-ਛਾਗੇ ਜਾਂ 100 ਤੋਂ ਵੱਧ ਵੀ ਬੇ ਏਰੀਏ ਦੇ ਵਿੱਚ ਜਾ ਸਕਦਾ ਟੈਂਪਰੇਚਰ ਤੇ ਸਨਮਾਈਕਿਨ ਕਾਉਂਟੀ, ਕਰਨ ਕਾਉਂਟੀ ਉੱਥੇ ਤਾਂ ਹੋਰ ਵੀ ਬਹੁਤ ਜ਼ਿਆਦਾ ਟੈਂਪਰੇਚਰ ਵਧੂਗਾ। ਨੈਸ਼ਨਲ ਵੈਦਰ ਸਰਵਿਸ ਨੇ ਐਕਸੈਸਿਵ ਹੀਟ ਵਾਰਨਿੰਗ ਇਸ਼ੂ ਕੀਤੀ ਆ ਬੇ ਏਰੀਏ ਦੇ ਵਿੱਚ ਕੋਂਟਰਾ ਕੋਸਟਾ ਕਾਉਂਟੀ, ਆਲਾਮੀਡਾ ਤੇ ਸੈਂਟਾ ਕਲਾਰਾ ਕਾਉਂਟੀ ਤੇ ਨਾਲ ਦੀ ਨਾਲ ਜੋ ਸੈਂਟਰਲ ਵੈਲੀ ਦੇ ਵਿੱਚ ਕਾਉਂਟੀਜ਼ ਹੈਗੀਆਂ ਕਮਿਊਨਿਟੀ ਉਹਨਾਂ ਦੇ ਲਈ ਵੀ ਇਹ ਵਾਰਨਿੰਗ ਇਸ਼ੂ ਹੀਟ ਐਡਵਾਈਜ਼ਰੀ ਇਸ਼ੂ ਕੀਤੀ ਗਈ ਹੈਗੀ ਆ। ਕਹਿੰਦੇ ਭਈ ਅੱਪਰ 90 ਤੋਂ ਲੈ ਕੇ 100s ਦੇ ਕਰੀਬ ਤੱਕ ਟੈਂਪਰੇਚਰ ਇਹਨਾਂ ਏਰੀਆ ਦੇ ਵਿੱਚ ਤੁਸੀਂ ਇਸ ਵੀਕਐਂਡ ਦੇ ਦੌਰਾਨ ਦੇਖੋਗੇ। ਸਿਟੀਜ਼ ਦੇ ਵਿੱਚ ਕੰਕਰਡ, ਐਂਟੀਓਕ, ਲਿਵਰਮੋਰ, ਵਾਲਨਟ ਕ੍ਰੀਕ, ਪਲੈਜ਼ੈਂਟਨ, ਪਿਟਸਬਰਗ, ਸੈਨ ਰਾਮਨ ਤੇ ਬਲੈਕ ਹਾਕ ਏਰੀਆਜ਼ ਨੂੰ ਇਨਕਲੂਡ ਕੀਤਾ ਗਿਆ ਹੈਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ ਕਰਾਫਟ ਹੇਨਜ਼ ਕੰਪਨੀ ਦੇ ਦੁਆਰਾ ਕੈਪਰੀਸਨ ਬੱਚਿਆਂ ਦਾ ਬਹੁਤ ਇੱਥੇ ਪਸੰਦੀਦਾ ਪੀਣ ਵਾਲਾ ਜਿਹੜਾ ਜੂਸ ਡਰਿੰਕ ਹੈਗਾ ਆ। ਕਾਫੀ ਬੱਚੇ ਜਿਹੜੇ ਆ ਉਹ ਪੀਂਦੇ ਨੇ। ਪਰਿਵਾਰਾਂ ਦੇ ਵਿੱਚ ਕਈ ਜਿਹੜੇ ਬਾਕਸਿਸ ਆ ਇਹਨਾਂ ਦੇ ਪਏ ਰਹਿੰਦੇ ਆ। ਅੱਜ ਕੈਪਰੀਸਨ ਦੀ ਇਹ ਜਿਹੜੀ ਪੇਰੈਂਟ ਕੰਪਨੀ ਹੈਗੀ ਆ ਕਰਾਫਟ ਹੇਨਜ਼, ਉਹਨਾਂ ਨੇ ਦੱਸਿਆ ਆ ਵੀ ਉਹ ਹਜ਼ਾਰਾਂ ਹੀ ਜਿਹੜੇ ਪਾਊਚਿਸ ਆ ਕੈਪਰੀਸਨ ਜੂਸ ਤੇ ਉਹਨਾਂ ਨੂੰ ਰੀਕਾਲ ਕਰ ਰਹੇ ਆ। ਕਾਰਨ ਉਸ ਦੇ ਵਿੱਚ ਕੀ ਹੋਇਆ, ਕਹਿੰਦੇ ਪ੍ਰੋਡਕਸ਼ਨ ਦੇ ਦੌਰਾਨ ਕਿਤੇ ਕੋਈ ਕਲੀਨਿੰਗ ਸੋਲਿਊਸ਼ਨ ਇਹ ਪੀਣ ਵਾਲੇ ਜੂਸ ਦੇ ਵਿੱਚ ਮਿਕਸ ਹੋ ਗਿਆ ਹੈਗਾ। ਸੋ ਬੀਤੇ ਸ਼ੁੱਕਰਵਾਰ ਇਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਸੀ ਵੀ ਇਹ ਜਿਹੜਾ ਫੂਡ ਪ੍ਰੋਸੈਸਿੰਗ ਇਕਵਿਪਮੈਂਟ ਆ, ਇਹ ਜਿਹੜਾ ਕਲੀਨਿੰਗ ਸੋਲਿਊਸ਼ਨ ਜਿਹੜਾ ਵਰਤਦੇ ਆ ਉਹ ਫੂਡ ਪ੍ਰੋਸੈਸਿੰਗ ਨੂੰ ਸਾਫ਼ ਕਰਨ ਦੇ ਲਈ, ਉਹੀ ਕਿਤੇ ਨਾ ਕਿਤੇ ਜਿਹੜੇ ਵਾਈਲਡ ਚੈਰੀ ਫਲੇਵਰਡ ਕੈਪਰੀਸਨ ਡਰਿੰਕਸ ਆ ਉਸ ਦੇ ਵਿੱਚ ਪਿਆ ਹੋ ਸਕਦਾ ਆ। ਇਹਨਾਂ ਦੀ ਕੰਪਨੀ ਦੀ ਸਟੇਟਮੈਂਟ ਦੇ ਅਨੁਸਾਰ ਜਿਹੜੇ ਵੀ ਪ੍ਰੋਡਕਟਸ ਦੇ ਉੱਤੇ 25 ਜੂਨ 2023 ਬੈਸਟ ਵੈਨ ਯੂਜ਼ਡ ਬਾਈ ਇਹ ਵਾਲੀ ਤਰੀਕ ਲਿਖੀ ਹੋਵੇ ਉਹ ਪੋਟੈਂਸ਼ੀਅਲੀ ਕੰਟੈਮੀਨੇਟਡ ਹੋ ਸਕਦੇ, ਵੀ ਇਹਨਾਂ ਦੇ ਵਿੱਚ ਕਲੀਨਿੰਗ ਸੋਲਿਊਸ਼ਨ ਜਿਹੜਾ ਉਹ ਮਿਲਿਆ ਹੋ ਸਕਦਾ। ਹਾਲ ਦੀ ਘੜੀ ਕੋਈ ਵੀ ਇੰਜਰੀਜ਼ ਇਸ ਕੰਟੈਮੀਨੇਸ਼ਨ ਦੇ ਕਰਕੇ ਰਿਪੋਰਟ ਨਹੀਂ ਕੀਤੀਆਂ ਗਈਆਂ, ਪਰ ਉਹ ਇਹ ਜਿਹੜੇ ਵੀ ਜਿਨ੍ਹਾਂ ਦੇ ਘਰਾਂ 'ਚ ਵੀ ਇਹ ਵਾਈਲਡ ਚੈਰੀ ਵਾਲੇ ਕੈਪਰੀਸਨ ਪਏ ਨੇ, ਜਿਨ੍ਹਾਂ ਦੀ ਪ੍ਰੋਡਕਟ ਦੇ ਉੱਤੇ 25 ਜੂਨ 2023 ਬੈਸਟ ਵੈਨ ਯੂਜ਼ਡ ਡੇਟ ਹੋਵੇ ਉਸ ਨੂੰ ਕੰਟੈਮੀਨੇਟਡ ਸਮਝਿਆ ਜਾਵੇ ਤੇ ਇਹਨਾਂ ਨੂੰ ਵਾਪਸ ਸਟੋਰਾਂ ਦੇ ਵਿੱਚ ਤੁਸੀਂ ਕਰ ਰਹੋ ਜਾਂ ਇਹ ਰੀਕਾਲ ਜਿਹੜੀ ਉਹ ਕਰ ਲੈਣਗੇ। ਸੋ ਲੰਮਾ ਚੌੜਾ ਕੰਮ ਜਿਹੜਾ ਉਹ ਹਰਜੋਤ ਸਿੰਘ ਜੀ ਹੋਣ ਵਾਲਾ। 5700 ਕਾਰਟਨ ਕਹਿੰਦੇ ਆ ਵੀ ਇਹ ਜਿਹੜੇ ਵਾਈਲਡ ਚੈਰੀ ਫਲੇਵਰਡ ਕੈਪਰੀਸਨ ਡਰਿੰਕਸ ਦੇ ਕੰਟੈਮੀਨੇਟ ਹੋਏ ਨੇ। ਜੀ ਅਗਲੀ ਖਬਰ ਵੱਲ ਚਲੀਏ। ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਟਰੰਪ ਹੁਣਾਂ ਨੂੰ ਆਖਿਆ ਆ ਵੀ ਜਿਹੜਾ ਸਰਚ ਵਾਰੰਟ ਦੇ ਨਾਲ ਐਫੀਡੇਵਿਟ, ਸੀਲਡ ਐਫੀਡੇਵਿਟ ਆ, ਉਸ ਨੂੰ ਜਿਹੜਾ ਉਹ ਸੀਲ ਹੀ ਰੱਖਿਆ ਜਾਵੇ, ਉਹ ਜਨਤਕ ਨਾ ਕਰਨ। ਕਹਿੰਦੇ ਤਾਂ ਜੋ ਜਿਹੜੀ ਨੈਸ਼ਨਲ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਸ ਦੇ ਵਿੱਚ ਕੋਈ ਮੁਸ਼ਕਲਾਂ ਨਾ ਆਉਣ। ਜਿਹੜੇ ਫੈਡਰਲ ਪ੍ਰੋਸੀਕਿਊਟਰ ਆ ਉਹ ਜਾਂਚ ਕਰ ਰਹੇ ਆ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੀ, ਤੇ ਉਹਨਾਂ ਨੇ ਸੀ ਜਿਹੜਾ ਆ ਉਹ ਜੱਜ ਨੂੰ ਆਖਿਆ ਵੀ ਉਹ ਜਿਹੜਾ ਕੀ ਡਾਕੂਮੈਂਟ ਆ, ਐਫੀਡੇਵਿਟ ਆ, ਉਸ ਨੂੰ ਸੀਲ ਹੀ ਜਿਹੜਾ ਉਹ ਰੱਖਿਆ ਜਾਵੇ। ਜਿਹੜਾ ਮਾਰ-ਆ-ਲਾਗੋ ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ। ਇਸ ਸਰਚ ਵਾਰੰਟ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ ਬਹੁਤ ਹੀ ਸੈਂਸਿਟਿਵ ਇਨਫੋਰਮੇਸ਼ਨ ਉਹ ਲੁਕੀ ਹੈਗੀ ਆ, ਤੇ ਜੇ ਕਹਿੰਦੇ ਵੀ ਉਹ ਜਨਤਕ ਹੁੰਦੀ ਆ ਤੇ ਉਹ ਨੈਸ਼ਨਲ ਸਿਕਿਉਰਿਟੀ ਨੂੰ ਖਤਰੇ ਦੇ ਵਜੋਂ ਦੇਖੀ ਜਾ ਸਕਦੀ ਆ। ਟਰੰਪ ਹੁਣਾਂ ਨੇ ਬੀਤੇ ਦਿਨਾਂ ਦੇ ਵਿੱਚ ਇਹ ਬਿਆਨ ਦਿੱਤਾ ਸੀ ਵੀ ਜਿਹੜੇ ਤਾਪਮਾਨ ਇਸ ਟਾਈਮ ਮੁਲਕ ਦੇ ਵਿੱਚ ਵਧੇ ਹੈਗੇ ਆ ਮਾਰ-ਆ-ਲਾਗੋ ਦੀ ਸਰਚ ਤੋਂ ਬਾਅਦ ਦੇ ਵਿੱਚ, ਉਸ ਨੂੰ ਥੱਲੇ ਲਿਆਉਣ ਦੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆ। ਸੋ ਟਰੰਪ ਹੁਣਾਂ ਨੇ ਫੌਕਸ ਨਿਊਜ਼ ਦੇ ਉੱਤੇ ਗੱਲਬਾਤ ਕਰਦੇ ਹੋਏ ਆਖਿਆ ਸੀਗਾ ਵੀ ਲੋਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨੇ ਜੋ ਕੁਛ ਵੀ ਇਸ ਟਾਈਮ ਚੱਲ ਰਿਹਾ ਹੈਗਾ ਆ। ਉਹਨਾਂ ਨੇ ਇਹੀ ਕਿਹਾ ਵੀ FBI ਦੀ ਜਿਹੜੀ ਇਨਵੈਸਟੀਗੇਸ਼ਨ ਆ, ਕਹਿੰਦੇ ਵੀ ਇਹ ਇੱਕ ਸਕੈਮ ਦੇ ਵਜੋਂ ਆ ਤੇ ਜਿਹੜੇ ਅਮਰੀਕੀ ਲੋਕ ਆ ਇਸ ਨੂੰ ਬਹੁਤਾ ਵਧੀਆ ਤਰੀਕੇ ਦੇ ਨਾਲ ਨਹੀਂ ਦੇਖ ਰਹੇ ਹੈਗੇ। ਸੋ ਇਹ ਹੁਣ ਇੱਕ ਆਪਾਂ ਜਿੱਦਾਂ ਪਹਿਲਾਂ ਵੀ ਤੇ ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਦੱਸ ਰਹੇ ਆ ਵੀ ਇੱਕ ਨਵਾਂ ਵਿਵਾਦ ਇਸ ਟਾਈਮ ਇਲੈਕਸ਼ਨਾਂ ਤੋਂ ਪਹਿਲਾਂ ਸਾਹਮਣੇ ਹੈਗਾ। ਲੋਕਾਂ ਦੇ ਦੇਖਦੇ ਆ ਵੀ ਕਦੋਂ ਹੁੰਦਾ ਹੈ। ਬੀਤੇ ਸੋਮਵਾਰ FBI ਦੇ ਦੁਆਰਾ ਟਰੰਪ ਹੁਣਾਂ ਦੇ ਫਲੋਰੀਡਾ ਦੇ ਰੈਜ਼ੀਡੈਂਸ ਮਾਰ-ਆ-ਲਾਗੋ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤੇ ਇਹ ਪਤਾ ਲੱਗਾ ਸੀਗਾ ਵੀ ਕੌਨਫੀਡੈਂਸ਼ੀਅਲ ਜਿਹੜੇ ਸੀਲਡ ਡਾਕੂਮੈਂਟ ਸੀਗੇ ਉਹ ਇਹਨਾਂ ਦੇ ਕੋਲ ਇੱਥੇ ਰੈਜ਼ੀਡੈਂਸ ਦੇ ਵਿੱਚ ਸੀਗੇ, ਜਿਹੜੇ ਕਹਿੰਦੇ ਸੀ ਵੀ ਨਹੀਂ ਹੋਣੇ ਚਾਹੀਦੇ ਸੀ।
ਅਗਲੀ ਖਬਰ ਵਿੱਚ ਚਲੀਏ। ਅੱਜ FBI ਨੇ 84 ਦੇ ਕਰੀਬ ਮਾਈਨਰ ਤੇ 141 ਦੇ ਕਰੀਬ ਅਡਲਟਸ ਨੂੰ ਰੈਸਕਿਊ ਕੀਤਾ ਆ ਨੈਸ਼ਨਲ ਸੈਕਸ ਟ੍ਰੈਫਿਕਿੰਗ ਆਪਰੇਸ਼ਨ ਦੇ ਅਧੀਨ। ਕਹਿੰਦੇ ਭਈ 37 ਜਿਹੜੇ ਮਾਈਨਰਸ ਜਿਹੜੇ ਫੜੇ ਗਏ ਹੈਗੇ ਆ, ਉਹਨਾਂ ਨੂੰ ਛਡਾਇਆ ਗਿਆ ਆ। ਉਹਨਾਂ ਚੋਂ 37 ਜਾਣੇ ਐਕਟਿਵਲੀ ਮਿਸਿੰਗ ਬੱਚੇ ਸੀਗੇ। ਸੋ ਐਵਰੇਜ ਏਜ ਜੇ ਬੱਚਿਆਂ ਦੀ ਦੱਸਦੀ ਜਾਈਏ 15.5 ਸਾਲ ਆ ਤੇ ਯੰਗੈਸਟ 11 ਸਾਲ ਤੱਕ ਵੀ ਆ। ਇਨਵੈਸਟੀਗੇਟਰਸ ਨੇ 141 ਅਡਲਟ ਵਿਕਟਮਸ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਜੋ ਸੈਕਸ ਸਲੇਵ ਬਣਾਇਆ ਸੀ, ਉਹਨਾਂ ਨੂੰ ਵੀ ਜਿਹੜਾ ਛਡਾਇਆ ਹੈਗਾ ਆ। US ਡਿਪਾਰਟਮੈਂਟ ਆਫ ਜਸਟਿਸ ਨੇ 85 ਦੇ ਕਰੀਬ ਸਸਪੈਕਟਸ ਇਸ ਆਪਰੇਸ਼ਨ ਦੇ ਵਿੱਚ ਅਰੈਸਟ ਕੀਤੇ ਹੈਗੇ ਆ। FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ, ਉਹਨਾਂ ਨੇ ਕਿਹਾ ਵੀ ਹਿਊਮਨ ਟ੍ਰੈਫਿਕਿੰਗ ਸਭ ਤੋਂ ਘਿਨਾਉਣਾ ਕ੍ਰਾਈਮ ਹੈਗਾ ਆ FBI ਦੇ ਮੁਤਾਬਕ। ਤੇ ਅਨਫੋਰਚੂਨੇਟਲੀ ਇਹ ਕ੍ਰਾਈਮ ਬੱਚਿਆਂ ਵਿੱਚ ਵੀ ਤੇ ਅਡਲਟਸ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੋ ਰਿਹਾ ਹੈਗਾ। ਜਸਟਿਸ ਡਿਪਾਰਟਮੈਂਟ ਕਹਿੰਦੇ ਵੀ ਕਮਿਟਡ ਹੈਗੀ ਆ ਵੀ ਅਸੀਂ ਹਿਊਮਨ ਟ੍ਰੈਫਿਕਿੰਗ ਨੂੰ ਰੋਕਣ ਦੇ ਲਈ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਦੱਸਿਆ ਆਪਰੇਸ਼ਨ ਕ੍ਰਾਸ ਕੰਟਰੀ 12 FBI ਨੇ ਇਹ ਆਪਰੇਸ਼ਨ ਲਗਭਗ US ਦੀਆਂ 200 ਸਟੇਟ, ਲੋਕਲ ਤੇ ਫੈਡਰਲ ਏਜੰਸੀ ਦੇ ਨਾਲ ਰਲ ਕੇ ਨੈਸ਼ਨਲ ਸੈਂਟਰ ਫਾਰ ਮਿਸਿੰਗ ਤੇ ਐਕਸਪਲੋਇਟਡ ਚਿਲਡਰਨ ਦੇ ਨਾਲ ਰਲ ਕੇ 391 ਆਪਰੇਸ਼ਨ ਪਿਛਲੇ 2 ਹਫ਼ਤਿਆਂ ਦੇ ਵਿੱਚ ਕੀਤੇ, ਜਿਨ੍ਹਾਂ ਦੇ ਦੌਰਾਨ ਉਹਨਾਂ ਨੂੰ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਬੱਚੇ ਸੀ ਉਹ ਮਿਲੇ ਹੈਗੇ ਆ।